बोली पक्षों मेल छुटकार। शफकत तनवीर मिर्जे होरां एक पुछ 10 विच आखिया सी, तुसीं मेल वंड तों पाक वसेब बनाना है, ਉਹਦੇ ਲਈ ਕੰਮ ਕਰਨ ਲਈ ਪਹਿਲੇ ਆਪਣੇ ਆਪ ਨੂੰ ਡੀ ਕਲਾਸ ਕਰੋ। ਅਗਰ ਤੁਸੀਂ ਫਿਊਡਲ ਹੋ ਤੇ ਕਿਸ ਤਰੀਕੇ ਨਾਲ ਡੀ ਕਲਾਸ ਕਰਨਾ ਹੈ? ਸਗਵੀਂ ਜ਼ਬਾਨ ਦੇ ਉੱਤੇ ਤੇ ਅਦਬ ਦੇ ਉੱਤੇ ਵੀ ਇਹ ਗੱਲ ਲਾਗੂ ਹੁੰਦੀ ਹੈ। ਜੇ ਤੁਸੀਂ ਲੁਕਾਈ ਦੇ ਅਦਬ ਦੀ ਤੇ ਲੁਕਾਈ ਦੀ ਜ਼ਬਾਨ ਦੀ ਗੱਲ ਕਰਨੀ ਹੈ ਤਾਂ ਫਿਰ ਤੁਸੀਂ ਲਸਾਨੀ ਤੌਰ ਤੇ ਆਪਣੇ ਆਪ ਨੂੰ ਡੀ ਕਲਾਸ ਕਰੋ। ਅਸੀਂ ਮਿਰਜ਼ਾ ਸਾਹਿਬ ਦੀ ਉਹ ਪੁੱਛ 10 ਇਸ ਪਰਾਗੇ 'ਚ ਵਰਤਾਂਦੇ ਪਏ ਹਾਂ। ਉਹਨਾਂ ਦੀ ਇਹ ਆਖਣੀ ਹੈ ਤਾਂ ਉਰਦੂ ਵਾਲਿਆਂ ਲਈ, ਪਰ ਸਾਡੀ ਜਾਚੇ ਪੰਜਾਬੀਆਂ ਲਈ ਵੀ ਸਗਵੀਂ ਹੈ। ਇਸ ਡੀ ਕਲਾਸ ਨੂੰ ਵੀ ਡੀ ਕਲਾਸ ਹੀ ਨਾ ਕਰਦੇ ਚੱਲੀਏ। ਕੀ ਇਹ ਡੀ ਕਲਾਸ ਨਿਰੇ ਉਲੱਥੇ ਨਾਲ ਡੀ ਕਲਾਸ ਹੋ ਜਾ ਸੀ? ਸਾਡੇ ਕੁਝ ਅਤ ਆਦਰਯੋਗ ਸੱਜਣ ਆਖਣ, ਉਹ ਲੱਥੇ ਤੇ ਡੀ ਕਲਾਸ ਵਾਲੇ ਪੌੜੇ ਦਾ ਕੀ ਸੰਗਾ? ਉਹ ਲੱਥਾ ਬਸ ਨਿਰਾ ਉਹ ਲੱਥਾ ਹੀ ਹੋਣਾ ਚਾਹੀਦਾ। ਵਿਦੇਸ਼ੀ ਬੋਲੀਆਂ ਦੀ ਬਣਤਰ ਵਿੱਚ ਬੱਧੇ ਲਫ਼ਜ਼ਾਂ ਦੇ ਮਾਣੇ ਆਪਣੀ ਬੋਲੀ ਵਿੱਚ ਤੇ ਲਾਭ ਦੋਹਰਾ। ਲਫ਼ਜ਼ਾਂ ਦਾ ਵੀ ਪਤਾ ਲੱਗ ਗਿਆ ਤੇ ਵਿਦੇਸ਼ੀ ਬੋਲੀ ਵਾਲੀ ਬਣਤਰ ਵੀ ਆ ਗਈ ਆਪਣੀ ਬੋਲੀ ਵਿੱਚ। ਇੰਝ ਹੀ ਤਾਂ ਅਸੀਂ ਆਪਣੀ ਬੋਲੀ ਨੂੰ ਅਮੀਰ ਵੀ ਕਰ ਸਕਨੇ ਹਾਂ। ਮਤਲਬ ਅੱਗੇ ਤੁਸੀਂ ਲਫ਼ਜ਼ਾਂ ਦਾ ਰਫੜ ਪਾਇਆ ਹੁੰਦਾ, ਹੁਣ ਬਣਤਰਾਂ ਦਾ ਰਫੜ ਵੀ ਲੈ ਟੁਰੇ ਹੋ। ਉਹ ਕਰੂ ਕੀ ਹੋ? ਬੋਲੀ ਨੂੰ ਪਿੱਛੇ ਹੀ ਛਿੱਕੀ ਜਾਂਦੇ ਹੋ, ਨਾ ਲੈਂਦੇ ਹੋ ਤੁਰਤ ਮਰਦੀ ਬੋਲੀ ਨੂੰ ਜਿਉਂਦਾ ਰੱਖਣ ਦਾ। ਪਹਿਲੀ ਗੱਲ ਤਾਂ ਇੱਥੇ ਇਹ ਹੈ ਕਿ ਅਜਿਹੇ ਸੱਜਣ ਜਦੋਂ ਪੰਜਾਬੀ ਦੀ ਗੱਲ ਕਰਦੇ ਨੇ ਤਾਂ ਇਹਨੂੰ ਨਿਰਾ ਮੈਂ ਬੋਲੀ ਸਮਝਦੇ ਨੇ, ਮਾਂ ਬੋਲੀ ਨਹੀਂ ਜਾਂ ਲੋਕ ਬੋਲੀ। ਮਾਂ ਬੋਲੀ ਹੋ ਸੀ ਤਾਂ ਹੀ ਇਹ ਲੋਕ ਬੋਲੀ ਹੋਇਆ ਸੀ, ਤੇ ਜੇ ਮੈਂ ਬੋਲੀ ਹੋ ਗਈ ਤੇ ਫਿਰ ਇਹ ਚੱਕੋਂ ਲੈ ਗਈ। ਉਹਨਾਂ ਨੂੰ ਪੰਜਾਬੀ ਦਾ ਲੋਕ ਬੋਲੀ ਹੋਵਣ ਆਮ ਵੇਲਿਆਂ ਵਿੱਚ ਵੀ ਘੱਟ ਹੀ ਚੇਤੇ ਆਉਂਦਾ ਹੈ, ਪਰ ਅਜਿਹੇ ਵੇਲੇ ਤਾਂ ਇਹ ਤੱਥ ਉਹਨਾਂ ਨੂੰ ਉੱਕਾ ਨਹੀਂ ਨਜ਼ਰਦਾ, ਨਾ ਉਹ ਵੇਖਣਾ ਲੋੜਦੇ ਨੇ। ਉਹਨਾਂ ਦਾ ਆਡਾ ਤਾਂ ਹੁੰਦਾ ਹੀ ਅੰਦਰ ਖਾਨਿਓਂ ਪੰਜਾਬੀ ਦੇ ਲੋਕ ਬੋਲੀ ਹੋਵਣ ਨਾਲ ਹੈ। ਅੰਗਰੇਜ਼ੀ ਉਰਦੂ ਜਿਹੀਆਂ ਅਸ਼ਰਾਫ ਬੋਲੀਆਂ ਸਾਵੇਂ ਉਹਨਾਂ ਨੂੰ ਪੰਜਾਬੀ ਦਾ ਲੋਕ ਬੋਲੀ ਹੋਵਣ ਔਗਣ ਹੀ ਤਾਂ ਜਾਪਦਾ ਹੈ। ਇਸ ਔਗਣ ਨੂੰ ਗੁਣ ਨਾਲ ਵਟਾਉਣ ਲਈ ਉਹ ਲੋਕ ਤੋਂ ਖਿੱਚਦੇ ਨੇ ਤੇ ਆਪਣਾ ਆਪਾ ਰਲਾ ਕੇ ਉਹਨੂੰ ਲੋਕ ਦੀ ਥਾਂ ਇੱਕ ਹੋਰਵੀਂ ਅਸ਼ਰਾਫ ਬੋਲੀ ਕਰ ਲੈਂਦੇ ਨੇ, ਮੈਂ ਬੋਲੀ। ਹੁਣ ਉਹਨਾਂ ਨੂੰ ਪੰਜਾਬੀ ਦੀਆਂ ਥੋੜ੍ਹਾ ਹੀ ਨਜ਼ਰ ਆਉਂਦੀਆਂ ਨੇ। ਇਹਦੀ ਲਫ਼ਜ਼ਾਲੀ ਦੇ ਘਾਟੇ, ਇਹਦੀਆਂ ਬਣਤਰਾਂ ਦੇ ਘਾਟੇ, ਹੋਰਨਾਂ ਨਾਲ ਸਾਂਝੀਆਂ ਹੋਵਣ ਦੇ ਘਾਟੇ, ਸੋਚ ਸਵਾਦ ਦੇ ਘਾਟੇ ਤੇ ਹੋਰ ਖਬਰੇ ਕਿਹੜੇ ਕਿਹੜੇ ਘਾਟੇ। ਅਸ਼ਰਾਫ ਬੋਲੀਆਂ ਸਾਹਵੇਂ ਅਸ਼ਰਾਫ ਹੋ ਖਲੋਵਣ ਵਿੱਚ ਭਲਾ ਅਜਿਹੇ ਘਾਟੇ ਲੋਕ ਬੋਲੀ ਦੇ ਨੇ ਜਾਂ ਲੋਕ ਤੋਂ ਨਿਖੇੜ ਕੇ ਬੋਲੀ ਨੂੰ ਨਿੱਜੀ ਕਰਨ ਦੇ ਨੇ? ਬੋਲੀ ਜਦੋਂ ਲੋਕ ਤੋਂ ਨਿਖੜ ਖਲੋਵੇ ਤਾਂ ਬੰਦਾ ਨਿਰਾ ਨਿੱਜੀ ਹੀ ਰਹਿ ਜਾਂਦਾ ਹੈ। ਨਿੱਜੀ ਹੋ ਜਾਵਣ ਤੋਂ ਉੱਤੇ ਭਲਾ ਹੋਰ ਕਿਹੜਾ ਘਾਟਾ ਹੈ? ਓਬੜ ਲਫ਼ਜ਼ ਤੇ ਉਹਨਾਂ ਦੀ ਜੜਤ ਦੀਆਂ ਬਣਤਰਾਂ ਨਾਲ ਨਜਿੱਠਦਿਆਂ ਜੇ ਡੀ ਕਲਾਸ ਹੋਵਣ ਵਾਲੀ ਸੁਰਤ ਵੀ ਹੋਵੇ ਤਾਂ ਇਹ ਵੰਗਾਰ ਬਣ ਖਲੋਂਦੀਆਂ ਨੇ। ਕਾਹਦੀ ਵੰਗਾਰ? ਆਪਣੇ ਅਚੇਤ ਮਨ ਵਿੱਚ ਗੁਆਚੀ ਲੋਕ ਸਾਂਝ ਬਾਰੇ ਸੁਚੇਤ ਹੋਵਣ ਦੀ, ਆਪਣੇ ਨਿਜਵਾਦ ਦੇ ਕਲਾਵੇ ਵਿੱਚੋਂ ਨਿਕਲ ਕੇ ਲੋਕ ਸਾਂਝ ਦੀ ਖੁੱਲ੍ਹ ਵਿੱਚ ਜਾਵਣ ਦੀ, ਨਿੱਜੀ ਬੋਲੀ ਨੂੰ ਟੱਪ ਕੇ ਲੋਕ ਬੋਲੀ ਦੇ ਪਿੜ ਵਿੱਚ ਛਾਲ ਮਾਰਨ ਦੀ, ਜਾਂ ਇੰਝ ਹੀ ਆਖ ਲਵੋ ਇਹ ਸਾਰੀ ਗੱਲ ਨੂੰ ਬਈ ਓਬੜ ਲਫ਼ਜ਼ਾਂ ਤੇ ਓਬੜ ਲਫ਼ਜ਼ ਮੰਤਰਾਂ ਦੀ ਵੇੜ ਛੱਡ ਕੇ
ਲੋਕ ਲਫ਼ਜ਼ਾਲੀ ਤੇ ਲੋਕ ਲਫ਼ਜ਼ ਬੰਤਰਾਂ ਤੋਂ ਗੌਲਣ ਫਰੋਲਣ ਦਾ ਆਰ ਛੋਇਆ ਮੰਜੇ। ਉਬੜ ਲਫ਼ਜ਼ ਤੇ ਉਬੜ ਲਫ਼ਜ਼ ਬੰਤਰਾਂ ਤੇ ਸਾਡੇ ਉਰਦੂ ਅੰਗਰੇਜ਼ੀ ਵੱਲੋਂ ਹੀ ਆਉਂਦੀਆਂ ਨੇ। ਜੇ ਆਪਣੀ ਪੜ੍ਹਤ ਲਿਖਤ ਦਾ ਪਿੜ ਮੋਕਲਾ ਹੋ ਜਾਵੇ, ਜੇ ਆਪਣੀ ਪੜ੍ਹਤ ਲਿਖਤ ਦਾ ਪਿੜ ਮੋਕਲਾ ਹੋਵੇ ਤਾਂ ਉਰਦੂ ਦੀ ਥਾਂ ਅੰਗਰੇਜ਼ੀ ਲੈ ਲੈਂਦੀ ਏ। ਇਹਨਾਂ ਨਾਲ ਨਜਿੱਠਣ ਦਾ ਢੰਗ ਸਾਡੇ ਕੋਲ ਪੰਜਾਬੀ ਵਾਲਾ ਤੇ ਹੈ ਨਹੀਂ, ਉਰਦੂ ਵਾਲਾ ਹੀ ਏ। ਕਿਉਂ ਜੋ ਅਸੀਂ ਜਿਹੜੇ ਵਿਹਾਰ ਦੀ ਨਪੀੜ ਵਿੱਚ ਹਾਂ, ਉਹਨੇ ਅੰਗਰੇਜ਼ੀ ਤਾਈਂ ਪੁੱਜਣ ਦਾ ਰਾਹ ਤਾਂ ਉਰਦੂ ਬੋਲੀ ਦਾ ਮਿੱਥਿਆ ਹੈ। ਸਾਡੀ ਮੁੱਢ ਲਾ ਤੋਂ ਪੜ੍ਹਾਈ ਤਾਂ ਹੈ ਵਿਹਾਰ ਨੂੰ ਵਾਰਾ ਖਾਂਦਾ ਬੰਦਾ ਬਣਨ ਦੀ ਸਿਖਲਾਈ। ਮੁੱਢ ਲਾ ਤੋਂ ਹੀ ਸਾਨੂੰ ਆਪਣੀ ਬੋਲੀ ਛੁਡਾ ਕੇ ਉਹਦੀ ਥਾਂ ਉਰਦੂ ਸਿਖਾਉਣ ਦਾ ਪਰਵਾਹ ਚਾਲੂ ਹੋ ਜਾਂਦਾ। ਉਰਦੂ ਰਾਹੀਂ ਅਸਾਂ ਅੰਗਰੇਜ਼ੀ ਤਿੱਕਰ ਆਪਣਨਾ ਹੁੰਦਾ, ਰੱਟੇ ਤੋਂ ਅਗਲੇ ਰੱਟੇ ਤੀਕਰ। ਮਤਲਬ ਪੰਜਾਬੀ ਛੁਡਾ ਕੇ ਸਾਨੂੰ ਪਹਿਲਾਂ ਤਾਂ ਉਰਦੂ ਮੇਲ ਬਣਾਇਆ ਜਾਂਦਾ ਤੇ ਫਿਰ ਉਰਦੂ ਮੇਲ ਵਿੱਚੋਂ ਅਸੀਂ ਅੰਗਰੇਜ਼ੀ ਮੇਲ ਬਣਨ ਦਾ ਚਾਰਾ ਮਾਰਨੇ ਆ। ਆਪਣੇ ਆਪ ਤੋਂ ਦੂਰੀ ਤੇ ਫਿਰ ਉਸ ਦੂਰੀ ਦੇ ਸਿਰ ਉੱਤੇ ਹੋਰ ਚੋਖੀ ਦੂਰੀ। ਅੰਗਰੇਜ਼ੀ ਲਫ਼ਜ਼ਾਂ ਤੇ ਲਫ਼ਜ਼ ਬੰਤਰਾਂ ਨੂੰ ਉਰਦੂ ਰਾਹੀਂ ਤਰਜਮਾਵਣ ਦਾ ਕੰਮ ਆਪਣੀ ਥਾਂ ਰੱਟੇ ਦੀ ਵਰਤੋਂ ਦਾ ਕੰਮ ਹੈ। ਇੱਕ ਰੱਟੀ ਰਟਾਈ ਬੋਲੀ ਤੋਂ ਦੂਜੀ ਰੱਟੀ ਰਟਾਈ ਬੋਲੀ ਵਿੱਚ ਪਰਤਾਵਣ, ਇੱਕ ਰੱਟੀ ਰਟਾਈ ਬੋਲੀ ਨੂੰ ਦੂਜੀ ਰੱਟੀ ਰਟਾਈ ਬੋਲੀ ਵਿੱਚ ਪਰਤਾਵਣ, ਇੱਕ ਪ੍ਰਧਾਨ ਬੋਲੀ ਦੇ ਲਫ਼ਜ਼ਾਂ ਤੇ ਲਫ਼ਜ਼ ਵਰਤਾਰਿਆਂ ਨੂੰ ਉਹਦੀ ਪਿਛਲੱਗ ਅੜਦਲੀ ਬੋਲੀ ਵਿੱਚ ਬੱਝੇ ਹੱਥੀਂ ਲਿਆ ਖਿਲਾਰਨ। ਲੋਕ ਬੋਲੀ ਦੀ ਗੱਲ ਆਪਸੀ ਤਾਂ ਮਾਮਲਾ ਅਸਲੋਂ ਹੋਰ ਹੋ ਜਾਪਸੀ। ਇੱਥੇ ਉਲੱਥਾ ਨਿਰਾ ਉਲੱਥਾ ਨਾ ਹੋ ਸੀ। ਪ੍ਰਧਾਨ ਬੋਲੀ ਵਿੱਚੋਂ ਆਏ ਲਫ਼ਜ਼ਾਂ ਤੇ ਲਫ਼ਜ਼ ਬੰਤਰਾਂ ਵਿੱਚੋਂ ਸੱਤ ਲੈ ਕੇ ਖੋਲਣਾ ਵਿੱਚੋਂ ਕੱਢ ਕੇ ਲੋਕ ਬੋਲੀ ਦੇ ਲਫ਼ਜ਼ਾਂ ਤੇ ਲਫ਼ਜ਼ ਬੰਤਰਾਂ ਵਿੱਚ ਲਿਆਉਣਾ ਪਊ ਸੀ। ਉਰਦੂ ਦੀ ਵਿਚੋਲੀ ਹਿਲਤਰ ਨੂੰ ਵਿੱਚੋਂ ਚੁੱਕਣਾ ਪਊ ਸੀ। ਪ੍ਰਧਾਨ ਬੋਲੀ ਦੇ ਰੋਬ ਦਾਬ ਤੇ ਉਹਦੀਆਂ ਕਾਰੀਗਰੀਆਂ ਦੀ ਵੇਲ ਨੂੰ ਮਾਰਨਾ ਪਊ ਸੀ। ਇੰਜ ਉਲੱਥੇ ਦਾ ਆਰ ਮੇਲ ਛੁਟਕਾਰ ਦਾ ਆਰ ਹੋਵੇ ਸੀ। ਇਹਦੇ ਨਾਲ ਲੋਕ ਲਫ਼ਜ਼ਾਂ ਤੇ ਲੋਕ ਲਫ਼ਜ਼ ਬੰਤਰਾਂ ਤੇ ਵਰਤਾਰਿਆਂ ਨੂੰ ਖੁੱਲ੍ਹ ਮਿਲ ਸੀ। ਲੋਕ ਬੋਲੀ ਦੀ ਵਰਤੋਂ ਤਾਂ ਹੈ ਹੀ ਲੋਕਾਂ ਨੂੰ ਅੰਗਰੇਜ਼ੀ ਉਰਦੂ ਦੀ ਦੱਬ ਥੱਲਿਓਂ ਕੱਢਣ ਦਾ ਨਾਂ। ਜੇ ਅਸਾਂ ਆਪਣੇ ਨਿਜਵਾਦ ਨਾਲ ਲੋਕ ਬੋਲੀ ਨੂੰ ਨਿੱਜੀ ਬਣਾ ਕੇ ਅੰਗਰੇਜ਼ੀਆਂ ਉਰਦੂਆਂ ਦੇ ਸੱਚਿਆਂ ਰਾਹੀਂ ਅਮੀਰ ਕਰਨਾ ਤਾਂ ਭਾਵੇਂ ਕੋਈ ਜਿਹੜੀ ਮਰਜ਼ੀ ਦਲੀਲ ਵਰਤਾ ਲਵੇ, ਉਹਦਾ ਆਰ ਲੋਕ ਛੁਟਕਾਰੇ ਦਾ ਆਰ ਨਹੀਂ ਬਣ ਸਕਦਾ। ਪੰਜਾਬੀ ਵੰਜਾ ਕੇ ਜਿਹੜੇ ਲੋਕ ਉਰਦੂ ਤੇ ਅੰਗਰੇਜ਼ੀ ਮੇਲ ਹੋਏ ਨੇ ਜਾਂ ਪੰਜਾਬੀ ਵਿੱਚ ਰਹਿ ਕੇ ਉਰਦੂ ਅੰਗਰੇਜ਼ੀ ਮੇਲਾਂ ਦੀ ਲਿਸ਼ਕ ਥੱਲੇ ਨੇ, ਉਹਨਾਂ ਨੂੰ ਪੰਜਾਬੀ ਵੱਲ ਆਉਣ ਲਈ ਆਪਣੀ ਮੇਲਬੰਦੀ ਤਰੋੜਨੀ ਪਊ ਸੀ। ਮੇਲਬੰਦੀ ਦੇ ਸੁਪਨਿਆਂ ਵਿੱਚੋਂ ਬਾਹਰ ਨਿਕਲਣਾ ਪਊ ਸੀ। ਇਹ ਤਦੋਂ ਹੀ ਹੋ ਸੀ ਜਦੋਂ ਉਰਦੂਆਂ ਤੇ ਅੰਗਰੇਜ਼ੀਆਂ ਨਾਲ ਜੁੜੇ ਲਾਭਾਂ ਜਾਂ ਲਾਭਾਂ ਦੇ ਸੁਪਨਿਆਂ ਦਾ ਇਨਕਾਰ ਹੋਵੇ। ਬਿਹਾਰ ਨੇ ਪੰਜਾਬੀ ਸਿੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ। ਪੜ੍ਹਤ ਲਿਖਤ ਦੇ ਪਿੜ ਵਿੱਚ ਕਿਸੇ ਬੋਲੀ ਦਾ ਮਾਂ ਬੋਲੀ ਹੋਣਾ ਪੂਰੀ ਗੱਲ ਨਹੀਂ। ਇਹਦੇ ਲਈ ਮਾਂ ਬੋਲੀ ਸਿੱਖਣੀ ਪਾਉਂਦੀ ਏ, ਨਹੀਂ ਤਾਂ ਮਾਂ ਬੋਲੀਆਂ ਰਾਹੀਂ ਪੜ੍ਹਾਈ ਲਿਖਾਈ ਦਾ ਸਵਾਲ ਹੀ ਨਾ ਜਾਗੇ। ਅੰਗਰੇਜ਼ਾਂ ਦੀ ਮਿਸਾਲ ਲਈਏ ਤਾਂ ਉੱਥੇ ਅੰਗਰੇਜ਼ੀ ਆਪੋ ਆਪਣੇ ਰੰਗ ਵਿੱਚ ਸਾਰੀ ਵਸੋਂ ਦੀ ਮਾਂ ਬੋਲੀ ਏ, ਤਾਂ ਵੀ ਉਹਨਾਂ ਨੂੰ ਨਿੱਕੇ ਹੁੰਦਿਆਂ ਤੋਂ ਅੰਗਰੇਜ਼ੀ ਪੜ੍ਹਨੀ ਲਿਖਣੀ ਸਿਖਾਈ ਜਾਂਦੀ ਏ। ਆਪਣੀ ਮਾਂ ਬੋਲੀ ਹੋਣ ਪਾਰੋਂ ਉਹ ਛੇਤੀ ਪੜ੍ਹਨ ਲਿਖਣ ਦੀ ਜਾਚ ਸਿੱਖ ਕੇ ਅੰਗਰੇਜ਼ੀ ਦੇ ਇੰਨੇ ਜਾਣੂ ਹੋ ਜਾਂਦੇ ਨੇ ਜੋ ਅਗਲੇ ਇਲਮਾਂ ਨੂੰ ਵਾਧੇ ਪਾਵਣ ਤੁਰ ਪਾਉਂਦੇ ਨੇ। ਜੇ ਉਹਨਾਂ ਆਪਣੀ ਮਾਂ ਬੋਲੀ ਦਾ ਪੂਰਾ ਵਰਤਨ ਨਾ ਸਿੱਖਿਆ ਹੋਵੇ ਤਾਂ ਉਹ ਅਗਲੇ ਇਲਮਾਂ ਨਾਲ ਕਿਵੇਂ ਪੂਰੇ ਆ ਸਕਣ। ਹੁਣ ਬਿਹਾਰ ਵਿੱਚ ਤਾਂ ਪੰਜਾਬੀ ਸਿਖਾਉਣ ਦਾ ਕੋਈ ਪ੍ਰਬੰਧ ਨਹੀਂ, ਕਿਉਂ ਜੋ ਪੰਜਾਬੀ ਨਾਲ ਤਾਂ ਨੌਕਰੀ ਵਾਨੀ ਤੇ ਕੁਰਸੀ ਵਾਲੀ ਜੁੜੀ ਕੋਈ ਨਹੀਂ ਹੋਈ। ਕਿਉਂ ਜੋ ਪੰਜਾਬੀ ਨਾਲ ਤਾਂ ਨੌਕਰੀ ਵਾਨੀ ਤੇ ਕੁਰਸੀ ਵਾਲੀ ਜੁੜੀ ਕੋਈ ਨਹੀਂ ਹੋਈ।
ਕੰਮਾਂ ਕਾਰਾਂ ਰਾਹੀਂ ਵਸੇਬ ਤੇ ਵਿਹਾਰ ਨੂੰ ਪਾਲਦੀ ਬੇਮਾਲਕ ਖਲਕਤ ਕੋਲ ਹੀ ਪੰਜਾਬੀ ਬੋਲੀ ਜਿਉਂਦੀ ਜਾਗਦੀ ਤੇ ਵਰਤਿੰਦੀ ਪਈ ਹੈ। ਪੰਜਾਬੀ ਇਸ ਖਲਕਤ ਦੀ ਸੁਝਾਣ ਹੈ। ਮਾਲਕੀ ਵਾਲ ਮੇਲਾਂ ਦਾ ਖਲਕਤ ਨਾਲ ਵੈਰ ਪੰਜਾਬੀ ਨਾਲ ਵੈਰ ਦੀ ਸ਼ਕਲ ਵਿੱਚ ਸਾਹਮਣੇ ਆਉਂਦਾ ਹੈ। ਉਰਦੂ ਤੇ ਅੰਗਰੇਜ਼ੀ ਮਾਲਕੀ ਵਾਲਾਂ ਦੀ ਮਾਲਕੀ ਪਾਲਣ ਵਾਲੀਆਂ ਬੋਲੀਆਂ ਨੇ। ਉਰਦੂ ਤੇ ਅੰਗਰੇਜ਼ੀ ਮਾਲਕੀ ਵਾਲਾਂ ਦੀ ਮਾਲਕੀ ਪਾਲਣ ਵਾਲੀਆਂ ਬੋਲੀਆਂ ਨੇ। ਇਹਨਾਂ ਮੇਲਾਂ ਵਿੱਚੋਂ ਤੇ ਇਹਨਾਂ ਦੀ ਰਹਿ ਰੀਤ ਦੀ ਨਕਲ ਜਿਉਂਦੇ ਲੋਕਾਂ ਵਿੱਚੋਂ ਕਿਸੇ ਪੰਜਾਬੀ ਬੋਲੀ ਵੱਲ ਆਉਣਾ ਤਾਂ ਉਸ ਨੂੰ ਪੰਜਾਬੀ ਦੇ ਨਾਲ ਨਾਲ ਕੰਮੀ ਕਾਰੀ ਜੁੱਟੀ ਖਲਕਤ ਨੂੰ ਵੀ ਮੰਨਣਾ ਪਊ ਸੀ। ਇਹ ਮਨੇਤ ਉਹਨਾਂ ਦੇ ਆਪਣੇ ਮੇਲ ਤੋਂ ਛੁਟਕਾਰੇ ਦਾ ਹੋਕਾ ਹੋ ਸੀ। ਵਸੇਬ ਵਿਹਾਰ ਵਿੱਚ ਪੰਜਾਬੀ ਪੜ੍ਹਾਉਣ ਦਾ ਕੋਈ ਸਰਬੰਧ ਨਹੀਂ। ਮੁੜ ਇਹਨੂੰ ਸਿੱਖਿਆ ਕਿਵੇਂ ਜਾਵੇ? ਇਹਦਾ ਦਾਰੂ ਉਹ ਹੋ ਸੀ ਜੋ ਲੁਕਾਈ ਨੇ ਆਪਣੀ ਥਾਂ ਨਿਤ ਵਰਤਿਆ। ਲੁਕਾਈ ਕੁਰਾਨ ਸ਼ਰੀਫ ਰਾਹੀਂ ਪੜ੍ਹਨਾ ਸਿੱਖਿਆ। ਅਰਬੀ ਅੱਖਰਾਂ ਰਾਹੀਂ ਆਵਾਜ਼ਾਂ ਦੇ ਜਾਣੂ ਹੋਏ ਤੇ ਫਿਰ ਉਸ ਜਾਣਕਾਰੀ ਸਿਰ ਹੀ ਉਹਨਾਂ ਪੰਜਾਬੀ ਪੜ੍ਹਨੀ ਛੋਈ। ਇੰਝ ਦੇ ਪੰਜਾਬੀ ਪੜ੍ਹਿਆਂ ਦੀ ਏਡੀ ਵੱਡੀ ਗਿਣਤੀ ਰਹੀ ਹੈ ਕਿ ਸਰਕਾਰੀ ਥਾਪੜੇ ਬਾਅਦ ਵੀ ਪੰਜਾਬ ਦੇ ਸ਼ਹਿਰਾਂ ਵਿੱਚ ਪੰਜਾਬੀ ਕਿਤਾਬਾਂ ਢੇਰਾਂ ਦੇ ਹਿਸਾਬ ਨਾਲ ਛਪਦੀਆਂ ਰਹੀਆਂ ਨੇ। ਲੋਕ ਇਹ ਕਿਤਾਬਾਂ ਚਾਓ ਚਾਈ ਲੈਂਦੇ ਤੇ ਪੜ੍ਹਦੇ ਸਨ। ਅੱਜ ਭਾਵੇਂ ਉਰਦੂ ਦੀ ਮਾਰ ਚੋਖੀ ਹੋ ਜਾਵਣ ਬਾਹਰੋਂ ਇਹ ਗਿਣਤੀ ਨਾ ਹੋਵਣ ਬਰਾਬਰ ਹੋ ਗਈ ਏ, ਪਰ ਫਿਰ ਵੀ ਪੰਜਾਬੀ ਪੜ੍ਹਨ ਦੇ ਸ਼ੌਕੀਨ ਲੱਭ ਹੀ ਜਾਂਦੇ ਨੇ। ਇਸ ਵੇਲੇ ਪੰਜਾਬੀ ਪੜ੍ਹਨ ਦਾ ਸਭ ਤੋਂ ਸੌਖਾ ਵਸੀਲਾ ਉਰਦੂ ਨੂੰ ਹੀ ਬਣਾਇਆ ਜਾ ਸਕਦਾ ਹੈ। ਇਹਦੇ ਰਾਹੀਂ ਅੱਖਰਾਂ ਦੀਆਂ ਆਵਾਜ਼ਾਂ ਦਾ ਤੇ ਪਤਾ ਲੱਗ ਹੀ ਜਾਂਦਾ ਹੈ। ਜੋੜਾਂ ਦੀ ਸਿਆਣ ਵੀ ਹੋ ਹੀ ਜਾਂਦੀ ਏ। ਕੋਈ ਪੜ੍ਹਨਾ ਚਾਹਵੇ ਤਾਂ ਉਰਦੂ ਤੋਂ ਖੱਟੀ ਅਟਕਲ ਨਾਲ ਲੋਕ ਬੋਲੀ ਪੜ੍ਹਨ ਦੀ ਕੋਈ ਔਖਤ ਨਹੀਂ। ਔਖਤ ਹੈ ਤਾਂ ਮੇਰੀ ਆਪਣੇ ਅੰਦਰੋਂ ਉਰਦੂ ਅੰਗਰੇਜ਼ੀ ਮੇਲਬੰਦੀ ਦਾ ਬੀ ਮਾਰਨ ਦੀ ਹੈ।